ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਐਂਡ ਵਾਲੀ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਨਾਲ ਸਾਂਝ ਪਾ ਰਹੀ ਜਿਹੜਾ ਆਪਾਂ ਕੱਲ SOS ਕੀਤਾ ਸੀ, ਜਿਹਦਾ ਪਹਿਲਾ ਸੈਗਮੈਂਟ ਕੀਤਾ ਸੀ ਕਿ RSS ਵੱਲੋਂ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਤੇ ਹਮਲੇ ਤੇਜ਼। ਇਸ ਉੱਪਰ ਤੁਸੀਂ ਆਪਣੇ ਵਿਚਾਰ ਦਿੱਤੇ ਸੀ, ਇਸ ਨੂੰ ਕਾਫੀ ਪਸੰਦ ਕੀਤਾ ਗਿਆ, ਸਰਾਇਆ ਗਿਆ। ਸਾਡੇ ਦਰਸ਼ਕਾਂ ਵੱਲੋਂ ਵਿਊਜ਼ ਆਏ ਨੇ 18.5 ਕੇ, ਸ਼ੇਅਰਸ ਨੇ 219, ਕਮੈਂਟਸ ਨੇ 167। ਅਸੀਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਸੇ ਤਰ੍ਹਾਂ ਅੱਜ ਜੋ ਸਾਡਾ ਪਹਿਲਾ ਸੈਗਮੈਂਟ ਹੈ ਉਸ ਨੂੰ ਵੀ ਸਾਡੇ ਦਰਸ਼ਕਾਂ ਵੱਲੋਂ ਕਾਫੀ ਸਰਾਇਆ ਗਿਆ, ਉਸ ਤੇ ਵੀ ਕਾਫੀ ਕਮੈਂਟਸ ਨੇ। ਪਹਿਲਾ ਕਮੈਂਟ ਹੈਗਾ ਮਨਮੰਥਰ ਕੌਰ ਭੈਣ ਜੀ ਦਾ, ਇਹ ਲਿਖਦੇ ਨੇ ਦਾ ਟ੍ਰਿਨਿਕਲ government in India and its oppressive rule should be tasted by all states in India. I hear the news from other states with amusement, perhaps only then the rest of mute spectators will wake up to what's happening around them. जी बिल्कुल, पहला तो भैन जी तुहाडा वेलकम है, तुसीं काफ़ी दिनों बाद आए हो जी, और बहुत शुक्रिया। तुसीं बिल्कुल ठीक है कि ਜਦੋਂ ਤੱਕ ਤੁਸੀਂ ਉਸ ਪੇਨ ਨੂੰ ਮਹਿਸੂਸ ਨਹੀਂ ਕਰਦੇ, ਔਰ ਜਿਵੇਂ ਤੋਂ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਓਨਲੀ ਦਾ ਵੇਅਰਰ ਨੋਜ਼ ਵੇਅਰ ਦਾ ਸ਼ੂ ਪਿੰਚਸ, ਹੈ ਨਾ, ਕਿ ਹੁਣ ਤਾਂ ਖੈਰ ਜੁੱਤੀਆਂ ਇੰਨੇ ਕੁ ਮਾਡਲ ਆ ਗਏ, ਬਣੇ ਬਣਾਏ ਪਿੰਚ ਨਹੀਂ ਕਰਦੇ, ਪਰ ਇੱਕ ਜ਼ਮਾਨਾ ਸੀ ਵੀ ਬਣਾਈਆਂ ਪਤਾ ਲੱਗਦਾ ਸੀ, ਕਹਿੰਦਾ ਸੀ ਵੀ ਨਵਾਂ ਪਾ ਕੇ ਤੁਰਿਆ ਜੀ। ਸੋ ਅਸੀਂ ਤਾਂ ਉਸ ਨੂੰ ਝੱਲਿਆ ਹੋਇਆ। ਹੁਣ ਜਦੋਂ ਬਾਕੀ ਸਟੇਟਾਂ ਉਸ ਗੁੰਡਾ ਕ੍ਰੇਸੀ ਦਾ ਫਲ ਚੱਖ ਰਹੇ ਹੈ ਤੇ ਹੁਣ ਚੀਕਾਂ ਮਾਰ ਰਹੇ ਨੇ। ਬਹੁਤ ਤੁਹਾਡਾ ਸ਼ੁਕਰੀਆ। ਸਾਡੇ ਕੋਲ ਹੋ ਵੀ ਕਾਫੀ ਵੀਰ ਭੈਣਾਂ ਦੇ ਮੈਸੇਜ ਨੇ, ਅਸੀਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਸੇ ਤਰ੍ਹਾਂ ਦੂਸਰੇ ਸੈਗਮੈਂਟ ਤੇ ਵੀ ਕਾਫੀ ਮੈਸੇਜ ਨੇ, ਅਸੀਂ ਦੇਖਦੇ ਹਾਂ ਜੇ ਮੈਂ ਰਿਟਰੀਵ ਕਰ ਸਕਾਂ ਤੇ। ਓਕੇ, ਹਾਂਜੀ, ਸਾਡੇ ਕੋਲ ਤੁਹਾਡੀ ਮਦਦ ਕਰਦਾ ਹਾਂ। ਰਣਜੋਤ ਸਿੰਘ, ਹਰਮੇਲ ਸਿੰਘ ਦੋਸਾਂਝ, ਇਫਤਖਾਰ ਹੁਸੈਨ ਲਿਖਦੇ ਨੇ, ਉਹ ਸਾਨੂੰ ਕਹਿੰਦੇ ਨੇ ਵੀ ਤੁਸੀਂ ਬਹੁਤ ਪੋਪੂਲਰ ਹੋ ਪਾਕਿਸਤਾਨ 'ਚ। ਤੁਹਾਡੀ ਬਹੁਤ ਮਿਹਰਬਾਨੀ ਹੁਸੈਨ ਸਾਹਿਬ, ਅਸੀਂ ਆਪਣਾ ਫਰਜ਼ ਅਦਾ ਕਰਦੇ। ਔਰ ਥੱਲੇ ਭੈਣ ਜੀ ਮਨਮੰਥਨ ਕੌਰ ਹੋਰਾਂ ਨੇ ਫਿਰ ਲਿਖਿਆ, want to compliment ਭੈਣ ਅਮਨਜੋਤ ਕੌਰ's heartfelt writings and thorough research. I always look forward to hearing her thoughts on such or such. I am glad she chooses TV84 to express and share her brilliant way of writing. ਕੋਈ ਸ਼ੱਕ ਨਹੀਂ ਹੈ ਉਹਨਾਂ ਨੇ ਜਿੰਨੀ ਰਿਸਰਚ ਕੀਤੀ ਹੁੰਦੀ ਹੈ, ਜੇ ਅਸੀਂ ਇੱਥੇ 2 ਰਿਸਰਚਰ ਫੁੱਲ ਟਾਈਮ ਲਾਏ ਹੋਣ ਜਿਵੇਂ ਉਹ ਆਪਣਾ ਕੇਸ ਬਿਲਡ ਕਰਦੇ ਨੇ, ਹਰ ਗੱਲ ਫੈਕਟਸ ਦੇ ਨਾਲ ਹੈ, ਔਰ ਉਹਨਾਂ ਦੀ ਡਰਾਫਟਿੰਗ, ਲੈਂਗੁਏਜ, ਔਰ ਜਿਹੜਾ ਉਸ ਦੇ ਪਿੱਛੇ ਲੁਕਿਆ ਹੋਇਆ ਸਿੱਖੀ ਪਿਆਰ ਹੈ, ਜਿਹੜਾ ਪੇਨ ਨਹੀਂ ਕਹਿ ਸਕਦੇ, ਪੇਨ ਮਹਿਸੂਸ ਕਰਦੇ ਨੇ, ਔਰ ਸਿੱਖੀ ਪਿਆਰ ਹੈ ਉਹਨਾਂ ਦਾ ਜੀ। ਉਹਨਾਂ ਦਾ ਆਪਾਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਐਂਡ ਵਾਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਤਾਂ ਅਲਟੀਮੇਟਲੀ ਯਥਾ ਰਾਜਾ ਤਥਾ ਪ੍ਰਜਾ, ਇਹਨਾਂ ਨੇ ਤਾਂ ਸ਼ਲੋਕ ਬਹੁਤ ਪਹਿਲਾਂ ਘੜਿਆ ਹੋਇਆ ਸੀ ਕਿ ਜੋ ਜਿਹਾ ਰਾਜਾ ਹੁੰਦਾ ਉਹ ਜੀ ਪ੍ਰਜਾ ਬਣ ਜਾਂਦੀ ਹੈ ਜੀ। ਹੁਣ ਜੇ 21 ਸਟੇਟਾਂ 'ਚ ਬੀਜੇਪੀ ਦਾ ਰਾਜ ਹੈ ਤੇ ਉਹਨਾਂ ਨੇ ਸਕੂਲਾਂ ਦੇ ਵਿੱਚ ਵੀ ਗਾਇਤਰੀ ਮੰਤਰ, ਸੂਰਜ ਨਮਸਕਾਰ, ਹਰਿਆਣਾ, ਦੂਜੀਆਂ ਸਾਰੀਆਂ ਸਟੇਟਾਂ 'ਚ, ਮੱਧ ਪ੍ਰਦੇਸ਼, ਕਿਉਂਕਿ ਹੁਣ ਚੋਣਾਂ ਵੀ ਹੋਣੀਆਂ ਮੱਧ ਪ੍ਰਦੇਸ਼, ਰਾਜਸਥਾਨ, ਇਹ ਹੋਰ ਵੀ ਅੱਗੇ ਅੱਗੇ ਨੇ, ਹਰਿਆਣੇ ਵਾਲਾ ਵੀ ਖੱਟੜ ਜਿਹੜਾ ਅੱਗੇ ਹੈ। ਸੋ ਹੁਣ ਜਿਹੜੀ ਅੱਜ ਖਬਰ ਸੀ ਕਿ MP ਸਟੂਡੈਂਟਸ ਟੂ ਆਨਸਰ ਰੋਲ ਕਾਲ ਵਿਦ ਜੈ ਹਿੰਦ, ਇਹ ਮੱਧ ਪ੍ਰਦੇਸ਼ ਦੀ ਸਰਕਾਰ ਨੇ ਜਿਹੜਾ ਇਹ ਆਰਡਰ ਕੱਢਿਆ। ਉਹਨਾਂ ਦਾ ਜਿਹੜਾ ਸਕੂਲ ਐਜੂਕੇਸ਼ਨ ਮਿਨਿਸਟਰ ਹੈ ਵਿਜੇ ਸ਼ਾਹ, ਉਹਨੇ ਕਿਹਾ ਜੀ ਕਿ ਵੀ ਅਸੀਂ ਇੱਕ ਹਦਾਇਤ 1,22,000 ਸਰਕਾਰੀ ਸਕੂਲਾਂ ਨੂੰ ਤੇ 35,000 ਪ੍ਰਾਈਵੇਟ ਸਕੂਲਾਂ ਨੂੰ ਮੱਧ ਪ੍ਰਦੇਸ਼ ਦੇ ਵਿੱਚ ਭੇਜੀ ਹੈ ਕਿ ਜਦੋਂ ਸਵੇਰੇ ਰੋਲ ਕਾਲ ਹੋਏਗੀ, ਜਦੋਂ ਰੋਲ ਕਾਲ ਹੁੰਦਾ ਤੁਸੀਂ ਕਹਿੰਦੇ ਸੀ ਯੈਸ ਸਰ ਜੀ ਜਾਂ ਯੈਸ ਮੈਡਮ, ਉੱਥੇ ਮੈਮ ਨਹੀਂ ਕਹਿੰਦੇ, ਮੈਡਮ ਕਹਿੰਦੇ, ਡੱਡਾ ਵੀ ਵਿੱਚ ਬੋਲਦੇ। ਉਹ ਕਹਿੰਦਾ ਵੀ ਨਹੀਂ, ਹੁਣ ਕੋਈ ਸਰ ਕੋਈ ਮੈਡਮ ਨਹੀਂ, ਹੁਣ ਜਦੋਂ ਰੋਲ ਕਾਲ ਹੋਏਗੀ ਜੈ ਹਿੰਦ। ਸੋ ਉਹਨਾਂ ਦਾ ਇਹ ਕਹਿਣਾ ਜੀ ਅਸੀਂ ਹੁਣ ਜਿਹੜੀ ਦੇਸ਼ ਭਗਤੀ ਹੈ ਇਹ ਕੁੱਟ-ਕੁੱਟ ਕੇ ਭਰਨੀ ਹੈ ਤੇ ਉਹ ਜੈ ਹਿੰਦ ਦੇ ਨਾਲ ਕਰਨਾ ਹੈ ਉਹ। ਔਰ ਇਹ ਕਹਿੰਦੇ ਅਸੀਂ ਡਾਇਰੈਕਟਿਵ ਦੇ ਦਿੱਤਾ 1,22,000 ਸਰਕਾਰੀ ਸਕੂਲਾਂ ਨੂੰ ਤੇ 35,000 ਪ੍ਰਾਈਵੇਟ ਸਕੂਲਾਂ ਨੂੰ। ਫਿਰ ਉਹ ਕਹਿੰਦਾ ਕਿ ਵੀ what good these English acknowledgements achieve. Jai Hind will foster love for the country and patriotism among the students. ਹੁਣ ਇਹ ਪੈਟਰੀਓਟਿਕ ਦੇਖ ਲਓ, RSS, ਸਾਵਰਕਰ ਮਾਫੀ ਮੰਗ ਕੇ ਛੁੱਟਿਆ, ਅੰਗਰੇਜ਼ਾਂ ਨਾਲ ਕੋਆਪਰੇਟ ਕਰਦੇ ਰਹੇ, ਦੇਸ਼ ਵੇਚਣ ਨੂੰ ਇਹ ਤਿਆਰ ਨੇ, ਕਿਵੇਂ ਉਹ ਨੀਰਵ ਮੋਦੀ ਹੋਏ ਕਿੰਨੇ ਕਿੰਨੇ ਬਿਲੀਅਨ ਖਾ ਕੇ ਦੌੜ ਰਹੇ ਨੇ, ਤੇ ਆਮ ਗਰੀਬ ਬੱਚੇ ਜਿਹੜੇ ਨੇ ਉਹ ਹੁਣ ਜੈ ਹਿੰਦ ਪੜ੍ਹਨਗੇ, ਵੰਦੇ ਮਾਤਰਮ ਕਰਨਗੇ,
ਔਰ ਉਹਨਾਂ ਨੂੰ ਭੜਕਾ ਕੇ ਫੁੱਟ ਸ਼ੋਲਜਰ ਬਣਾ ਕੇ ਇਹ ਬਾਕੀ ਮਾਈਨੋਰਿਟੀਜ਼ ਦਾ ਘਾਣ ਕਰਵਾਉਣਗੇ। ਜਿਹੜੇ ਕੰਮ ਕਰਨੇ ਨੇ ਉਹ ਕਰਦੇ ਨਹੀਂ, ਬਸ ਇਹ ਦੇਖੋ ਕੀ ਹਾਲ ਇਹਨਾਂ ਦਾ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਤੀਸਰੇ ਪਾਤਸ਼ਾਹ ਦਾ ਸ਼ਬਦ ਆਸਾ ਰਾਗ ਦਾ ਆਸਾ ਮਹੱਲਾ ਤੀਜਾ ਚੁਣਿਆ ਜੀ। ਭਗਤ ਰੱਤਾ ਜਨ ਸਹਿਜ ਸੁਭਾਏ, ਗੁਰ ਕੇ ਪੈ ਸਾਚੈ ਸਾਚ ਸਮਾਏ। ਬਿਨ ਗੁਰ ਪੂਰੇ ਭਗਤ ਨਾ ਹੋਏ, ਮਨਮੁਖ ਰੁੰਨੇ ਆਪਣੀ ਪਤ ਖੋਏ। ਮੇਰੇ ਮਨ ਹਰ ਜਪ ਸਦਾ ਧਿਆਏ, ਸਦਾ ਆਨੰਦ ਹੋਵੈ ਦਿਨ ਰਾਤੀ। ਜੋ ਇੱਛੈ ਸੋਈ ਫਲ ਪਾਏ। ਰਹਾਓ ਜੀ। ਰਹਾਓ ਦੀ ਤੁਕ ਕੇਂਦਰੀ ਨੁਕਤਾ ਹੁੰਦੀ ਹੈ ਸ਼ਬਦ ਦੀ, ਔਰ ਇਹ ਤੀਸਰੇ ਪਾਤਸ਼ਾਹ ਫਰਮਾਉਂਦੇ ਨੇ, ਮੇਰੇ ਮਨ ਹਰ ਜਪ ਸਦਾ ਧਿਆਏ। ਹੇ ਮੇਰੇ ਮਨ, ਹਮੇਸ਼ਾ ਉਸ ਵਾਹਿਗੁਰੂ ਨੂੰ ਆਪਣੀਆਂ ਯਾਦਾਂ ਵਿੱਚ ਰੱਖ, ਉਸ ਦਾ ਜਾਪ ਕਰ। ਸਦਾ ਆਨੰਦ ਹੋਵੇ ਦਿਨ ਰਾਤੀ। ਜਦੋਂ ਅਸੀਂ ਵਾਹਿਗੁਰੂ ਦੇ ਕਰੀਬ ਹੁੰਦੇ ਹਾਂ, ਵਾਹਿਗੁਰੂ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਾਡੇ ਵਜੂਦ ਦਾ ਹਿੱਸਾ ਹੈ, ਤੇ ਫਿਰ ਅਸੀਂ ਦਿਨ ਰਾਤ ਆਨੰਦ ਦੇ ਵਿੱਚ ਹੁੰਦੇ। ਬਹੁਤ ਵਾਰ ਜਿਹੜੀ ਲੋਨਲੀਨੈਸ ਹੈ, ਇੱਥੇ ਵੀ ਜਿਹੜੇ ਲੋਕ ਮਾਨਸਿਕ ਦਬਾਅ ਦਾ ਸ਼ਿਕਾਰ ਹੁੰਦੇ ਨੇ ਜੀ, ਔਰ ਇਸ ਕਿਸਮ ਦਾ ਉਹਨਾਂ ਦੇ ਵਿੱਚ ਬੜੀ ਸਟਰੋਂਗ ਫੀਲਿੰਗ ਲੋਨਲੀਨੈਸ ਦੀ ਹੁੰਦੀ ਹੈ। ਤੇ ਜਦੋਂ ਤੁਸੀਂ ਰੱਬ ਨਾਲ ਜੁੜੇ ਹੁੰਦੇ ਹੋ, ਫਿਰ ਤਾਂ ਹੁੰਦਾ ਹੈ ਵੀ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਕਿ ਮੇਰੇ ਨਾਲ ਹਮੇਸ਼ਾ ਗੁਰੂ ਹੈ। ਫਿਰ ਤੁਹਾਨੂੰ ਜਦੋਂ ਤੁਸੀਂ ਮਹਿਸੂਸ ਕਰਦੇ ਹੋ ਵੀ ਤੁਹਾਡੇ ਨਾਲ ਗੁਰੂ ਹੈ, ਤੇ ਫਿਰ ਲੋਨਲੀਨੈਸ ਦਾ ਸਵਾਲ ਨਹੀਂ ਹੁੰਦਾ। ਸਦਾ ਆਨੰਦ ਹੋਵੇ ਦਿਨ ਰਾਤੀ, ਜੋ ਇੱਛਾ ਸੋਈ ਫਲ ਪਾਏ। ਹੁਣ ਕਈ ਵਾਰੀ ਇਸ ਤੁਕ ਨੂੰ ਜਾਂ ਜਿੱਥੇ ਵੀ ਹੁੰਦਾ ਵੀ ਰੱਬ ਦੀ ਯਾਦ ਨਾਲ ਜੋ ਮੰਗੋ ਮਿਲਦਾ, ਬਹੁਤਿਆਂ ਦੇ ਜਿਹੜੇ ਸਾਡੇ ਵਰਗੇ ਥੱਲੇ ਦਾਇਰੇ 'ਚ ਘੁੰਮ ਰਹੇ ਹੁੰਦੇ ਨੇ ਕਿ ਚਲੋ ਮੰਗ ਲਈਏ ਕਿ TV 84 ਦੇ ਲਈ ਕੋਈ ਬਣ ਜਾਏ, ਜਾਂ ਕੋਈ ਆਪਣਾ ਘਰ ਮੰਗੇਗਾ, ਕੋਈ ਅਹੁਦਾ ਮੰਗੇਗਾ। ਪਰ ਇੱਥੇ ਇੱਕ ਟ੍ਰਿਕ ਵੀ ਹੈ। ਜਦੋਂ ਗੁਰੂ ਦੇ ਭਾਣੇ 'ਚ ਰਹਿਣ ਦੀ ਜਾਚ ਆ ਜਾਂਦੀ ਹੈ, ਔਰ ਇਹ ਸਮਝ ਆ ਜਾਂਦੀ ਹੈ ਕਿ ਭਾਈ ਆਪ ਜੋ ਕਰ ਰਿਹਾ ਠੀਕ ਕਰ ਰਿਹਾ, ਫਿਰ ਤਾਂ ਇਹ ਹਾਲਤ ਹੋ ਜਾਂਦੀ ਹੈ ਕਿ ਭਾਈ ਮੈਂ ਜਿਹੜਾ ਕੁਝ ਵੀ ਨਹੀਂ ਮੰਗਦਾ, ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ। ਫਿਰ ਤੁਸੀਂ ਮੰਗਦੇ ਹੀ ਇਹ ਹੋ ਕਿ ਹੇ ਵਾਹਿਗੁਰੂ, ਜਿਹੜਾ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ। ਫਿਰ ਤਾਂ ਇਹ ਰੋਟੀ ਕੱਪੜਾ ਤੇ ਪੈਸੇ ਤੇ ਸ਼ੋਹਰਤ ਇਹ ਤਾਂ ਮੰਗਣ ਦਾ ਹੀ ਨਹੀਂ ਹੁੰਦਾ, ਕਿਉਂਕਿ ਇਹ ਪਤਾ ਹੈ ਕਿ ਭਾਈ ਜੋ ਮੰਗਣਾ ਵਿਣ ਤੁਧ ਹੋਰ ਜੇ ਮੰਗਣਾ। ਇਹ ਫਿਰ ਸਮਝ ਆ ਜਾਂਦਾ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਸੰਤੋਖ ਜਿਹੜਾ ਹੈ ਉਹ ਨਾਮ ਦੇ ਨਾਲ ਆਂਦਾ। ਇਸ ਤੋਂ ਹੀ ਸ਼ਬਦ ਸ਼ੁਰੂ ਹੋਇਆ, ਭਗਤ ਰੱਤਾ ਜਨ ਸਹਿਜ ਸੁਭਾਏ। ਜਿਹੜਾ ਉਸ ਦੀ ਬੰਦਗੀ ਦੇ ਵਿੱਚ, ਉਸ ਦੇ ਵਿੱਚ ਰਤਿਆ ਹੁੰਦਾ ਹੈ, ਇਮਰਸਡ ਹੁੰਦਾ ਹੈ, ਉਸ ਦੇ ਅੰਦਰ ਸਹਿਜ ਭਾਵਨਾ ਆ ਜਾਂਦੀ ਹੈ। ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋਏ ਹੁੰਦਾ। ਗੁਰ ਕੇ ਭੈ ਸਾਚੈ ਸਾਚ ਸਮਾਏ। ਉਹਦਾ ਸਾਰਾ ਦਿਨ ਜੀਵਨ ਗੁਰੂ ਦੇ ਭੈ ਭਾਵਨੀ ਦੇ ਵਿੱਚ। ਇਹ ਭੈ ਕੋਈ ਖੌਫ ਨਹੀਂ ਹੈ ਕਿਸੇ ਰਾਜੇ ਦਾ, ਇਹ ਭੈ ਭਾਵਨੀ ਹੈ, ਪਿਆਰ ਦਾ ਭੈ। ਉਸ ਤੁਸੀਂ ਤੁਹਾਡੇ ਪਿਆਰੇ ਨੂੰ ਕੀ ਚੰਗਾ ਲੱਗਦਾ, ਤੁਸੀਂ ਉਸ ਦੇ ਮੁਤਾਬਕ ਆਪਣਾ ਜੀਵਨ ਜਿੰਦੇ ਹੋ, ਕਿਉਂਕਿ ਪਿਆਰਾ ਤੁਹਾਡਾ ਸੱਚ ਹੈ। ਤੁਸੀਂ ਉਸ ਸੱਚ ਦੇ ਵਿੱਚ ਸਮਾਈ ਦੀ ਗੱਲ ਕਰਦੇ ਹੋ। ਬਿਨ ਗੁਰ ਪੂਰੇ ਭਗਤ ਨਾ ਹੋਏ, ਮਨਮੁਖ ਰੁੰਨੇ ਆਪਣੀ ਪਤ ਖੋਏ। ਔਰ ਇਸ ਦੇ ਲਈ ਗੁਰੂ ਦੇ ਉੱਤੇ ਵਿਸ਼ਵਾਸ ਜਿਹੜਾ ਅਲਟੀਮੇਟਲੀ ਉਸ ਭਗਤੀ ਮਾਰਗ ਤੇ ਤੋਰਦੇ ਨੇ। ਜਿਹੜੇ ਮਨ ਦੇ ਮਗਰ ਲੱਗਣ ਵਾਲੇ ਨੇ, ਰੁੰਨੇ ਹੁੰਦਾ ਰੋਂਦੇ, ਉਹ ਕਰਾਈ ਕਰਨਗੇ ਆਪਣੀ ਪਤ ਖੋਏ, ਕਿਉਂਕਿ ਉਹ ਉਸ ਦੀ ਯਾਦ ਤੋਂ ਸਖਣੇ ਬੇਪਤ ਨੇ ਜੀ। ਇੱਥੇ ਕੋਈ ਇਹ ਨਹੀਂ ਹੈ ਕਿ ਕੋਈ ਦੁਨਿਆਵੀ ਕਿਸੇ ਨੇ ਤੁਹਾਨੂੰ ਇਨਸਲਟ ਕਰਨਾ ਹੈ। ਇਹ ਤਾਂ ਗੁਰਬਾਣੀ 'ਚ ਰੱਬ ਨੂੰ ਯਾਦ ਵਾਲੇ ਪਤ ਸੇਤੀ ਘਰ ਜਾਵੋ। ਉਹ ਪਤ ਉਹਦੇ ਕੋਲ ਹੈ ਜਿਹਨੂੰ ਕੋਲ ਰੱਬ ਦੀ ਯਾਦ ਹੈ। ਜਿਹੜਾ ਰੱਬ ਦੀ ਯਾਦ ਤੋਂ ਸਖਣਾ ਉਹ ਬੇਪਤ ਹੈ। ਗੁਰ ਪੂਰੇ ਤੇ ਪੂਰਾ ਪਾਏ, ਹਿਰਦੈ ਸ਼ਬਦ ਸਚ ਨਾਮ ਵਸਾਏ। ਅੰਤਰ ਨਿਰਮਲ ਅੰਮ੍ਰਿਤ ਸਰ ਨਾਏ, ਸਦਾ ਸੂਚੇ ਸਾਚ ਸਮਾਏ। ਕਿ ਜਦੋਂ ਤੁਸੀਂ ਪੂਰੇ ਗੁਰੂ ਦੇ ਲੜ ਲੱਗਦੇ ਹੋ ਤੇ ਫਿਰ ਉਸ ਪੂਰੇ ਵਾਹਿਗੁਰੂ ਦੇ ਨਾਲ ਤੁਹਾਡਾ ਮਿਲਾਪ ਹੁੰਦਾ, ਤੁਹਾਡੇ ਹਿਰਦੇ ਦੇ ਅੰਦਰ ਸ਼ਬਦ ਦਾ ਪ੍ਰਗਾਸ ਹੁੰਦਾ, ਔਰ ਉਹ ਸੱਚਾ ਨਾਮ ਤੁਹਾਡੇ ਅੰਦਰ ਵਸਦਾ। ਅੰਤਰ ਨਿਰਮਲ ਅੰਮ੍ਰਿਤ ਸਰ ਨਾਏ। ਹੁਣ ਜਦੋਂ ਇਸ ਕਿਸਮ ਦੇ ਸ਼ਬਦਾਂ 'ਚ ਅੰਮ੍ਰਿਤ ਸਰ ਦੀ ਗੱਲ ਹੁੰਦੀ ਹੈ, ਅੱਡ-ਅੱਡ ਸ਼ਬਦ ਇੱਕ ਵਰਡ ਨਹੀਂ ਹੈ, ਇਹ ਰੱਬ ਦੇ ਨਾਂ ਦਾ ਸਰੋਵਰ ਜਿਹੜਾ ਤੁਹਾਡੇ ਅੰਦਰ ਹੈ, ਜਿਹਨੂੰ
ਗੁਰੂ ਰਾਮਦਾਸ ਜੀ ਨੇ ਜਦੋਂ ਫਰਮਾਇਆ ਸੀ ਕਿ ਭਾਈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਇਹ ਅੰਮ੍ਰਿਤ ਦਾ ਸਰੋਵਰ, ਰੱਬ ਦੀ ਯਾਦ ਦਾ ਸਰੋਵਰ ਜਿਹੜਾ ਤੁਹਾਡੇ ਅੰਦਰ ਵਾਹਿਗੁਰੂ ਨੇ ਰੱਖਿਆ ਹੋਇਆ ਹੈ, ਅੰਤਰ ਨਿਰਮਲ ਅੰਮ੍ਰਿਤ ਸਰ ਨਾਏ, ਸਦਾ ਸੂਚੇ ਸਾਚ ਸਮਾਏ। ਜਿਹੜੇ ਰੱਬ ਦੀ ਯਾਦ 'ਚ ਰਹਿਣ ਵਾਲੇ ਨੇ ਉਹਨਾਂ ਨੂੰ ਫਿਰ ਝੂਠੇ ਤੇ ਸੂਚੇ ਦਾ ਕੋਈ ਭਰਮ ਨਹੀਂ ਹੁੰਦਾ। ਉਹਨਾਂ ਦੇ ਲਈ ਝੂਠਾ ਉਹ ਹੈ ਜਿਹੜਾ ਰੱਬ ਤੋਂ ਦੂਰ ਹੈ, ਸੁੱਚਾ ਉਹ ਹੈ ਜਿਹਦੇ 'ਚ ਰੱਬ ਦੀ ਯਾਦ ਹੈ। ਹਰ ਪ੍ਰਭ ਵੇਖੈ ਸਦਾ ਹਜੂਰ, ਗੁਰ ਪ੍ਰਸਾਦ ਰਿਹਾ ਭਰਪੂਰ, ਜਹਾਂ ਜਾਓ ਤੈਂ ਵੇਖਾਂ ਸੋਏ, ਗੁਰ ਬਿਨ ਦਾਤਾ ਅਵਰ ਨਾ ਕੋਏ। ਜਿਹੜਾ ਫਿਰ ਉਸ ਅੰਮ੍ਰਿਤ ਦੇ ਸਰੋਵਰ ਦੇ ਵਿੱਚ ਨਾਮ ਦਾ ਇਸ਼ਨਾਨ ਕਰਦਾ ਹੈ, ਉਹ ਜਿੱਥੇ ਦੇਖਦਾ ਉਸ ਨੂੰ ਰੱਬ ਹਾਜ਼ਰਾਂ ਹਜ਼ੂਰ ਨਜ਼ਰ ਆਉਂਦੇ ਨੇ। ਹਰ ਪਾਸੇ ਰੱਬ ਭਰਪੂਰ ਓਮਨੀ ਪ੍ਰੈਜ਼ੈਂਟ ਨਜ਼ਰ ਆਉਂਦਾ। ਜਿੱਥੇ ਉਹ ਦੇਖਦੇ ਨੇ ਜਾਂਦੇ ਨੇ ਉੱਥੇ ਹੀ ਉਹ ਵਾਹਿਗੁਰੂ ਮੌਜੂਦ ਹੈ। ਉਹਨਾਂ ਲਈ ਗੁਰਬਿੰਦ ਦਾਤਾ ਅਵਰ ਨਾ ਕੋਈ, ਗੁਰੂ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ। ਤਾਂ ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ, ਗੁਰ ਸਾਗਰ ਪੂਰਾ ਭੰਡਾਰ, ਉੱਤਮ ਰਤਨ ਜਵਾਹਰ ਅਪਾਰ, ਗੁਰ ਪ੍ਰਸਾਦੀ ਦੇਵਨ ਹਾਰ, ਨਾਨਕ ਬਖਸ਼ੈ ਬਖਸ਼ਣਹਾਰ। ਕਿ ਗੁਰੂ ਮੁਕੰਮਲ ਭੰਡਾਰ ਹੈ, ਖਜ਼ਾਨੇ, ਉਸ ਦੇ ਕੋਲ ਉਹ ਉੱਤਮ ਜੂਲ ਨੇ ਜਿਹੜੇ ਤੁਹਾਨੂੰ ਆਨੰਦ ਦੇ ਵਿੱਚ ਭਰਪੂਰ ਕਰ ਦਿੰਦੇ ਨੇ। ਔਰ ਉਹ ਜੂਲ, ਉਸ ਦੇ ਨਾਮ ਦੀ, ਉਸ ਦੀ ਯਾਦ ਦਾ ਜਿਹੜਾ ਵੱਡਾ ਜੂਲ ਹੈ, ਉਹ ਗੁਰੂ ਦੀ ਕਿਰਪਾ ਦੇ ਨਾਲ ਉਹ ਦੇਵਨਹਾਰ ਤੁਹਾਨੂੰ ਦਿੰਦਾ ਹੈ। ਤੇ ਨਾਨਕ ਬਖਸ਼ੈ ਬਖਸ਼ਣਹਾਰ, ਤੀਸਰੇ ਨਾਨਕ ਤੀਸਰੇ ਪਾਤਸ਼ਾਹ ਫਰਮਾਉਂਦੇ ਨੇ ਕਿ ਉਹ ਨਿਰੰਕਾਰ ਬਖਸ਼ਣਹਾਰ ਹੈ, ਉਹ ਸਾਡੇ ਸਾਰੇ ਔਗਣ ਬਖਸ਼ ਦਿੰਦਾ ਹੈ। ਔਰ ਅਸੀਂ ਵੀ ਇਹੀ ਬੇਨਤੀ ਕਰਦੇ ਹਾਂ ਉਸ ਨਿਰੰਕਾਰ ਦੇ ਅੱਗੇ, ਅਰਜ਼ੋਈ ਹੈ, ਪਿਛਲੇ ਔਗਣ ਬਖਸ਼ ਦੇਹੋ, ਪ੍ਰਭ ਆਗੇ ਮਾਰਗ ਪਾਵੇ। ਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੀ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।